ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਏਅਰਪੋਰਟ ਦੇ ਉੱਤੇ ਰੋਕਿਆ ਗਿਆ। ਕੱਲ੍ਹ ਵੀ ਆਪਾਂ ਇਸ ਦਾ ਜ਼ਿਕਰ ਕਰ ਰਹੇ ਸੀ। ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਇਸ ਦੇ ਉੱਤੇ ਬਿਆਨ ਦਿੱਤਾ ਵੀ ਇੱਦਾਂ ਜਿਹੜਾ ਰੋਕਣਾ ਹੈ ਜਾਇਜ਼ ਨਹੀਂ ਆ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਇਸੇ ਤਰੀਕੇ ਦਾ ਹੀ ਕੋਈ ਬਿਆਨ ਦਿੱਤਾ ਸੀ। ਨਹੀਂ ਦੇਖੋ, ਜ਼ਿਆਦਾਤਰ ਜਿਹੜੇ ਪ੍ਰਤੀਕਰਮ ਆਏ ਨੇ, ਚਲੋ ਜਿੰਨੇ ਵੀ ਆ ਉਹ ਇਸੇ ਹੱਕ 'ਚ ਹੀ ਆਏ ਆ। ਦੇਖੋ ਵੈਸੇ ਵੀ ਸਾਡਾ ਉਦਾਂ ਵੀ ਤੁਹਾਨੂੰ ਪਤਾ ਹੀ ਆ, ਹੁਣ ਤਾਂ ਥੋੜਾ ਫਰਕ ਪੈ ਗਿਆ, ਪਰ ਸਾਡਾ ਸੱਭਿਆਚਾਰ ਹੀ ਐਸਾ ਹੈ ਕਿ ਬਈ ਆਪਾਂ ਕਹਿੰਦੇ ਕਿ ਯਾਰ ਚਲੋ ਠੀਕ ਹੈ, ਤੁਹਾਡੇ ਵਖਰੇਵੇਂ ਹੋ ਸਕਦੇ ਆ, ਤੁਹਾਡੀ ਵਿਰੋਧਤਾ ਹੋ ਸਕਦੀ ਹੈ, ਪਰ ਧੀ ਭੈਣ ਦਾ ਕੀ, ਇਹ ਚੀਜ਼ ਹੈਗੀ ਆ ਨਾ। ਦੂਜੀ ਗੱਲ ਇਹ ਆ ਕਿ ਹੁਣ ਦੇਖੋ ਉਹਦੇ ਚ ਤੋਂ ਨਿਕਲ ਤਾਂ ਕੁਛ ਰਿਹਾ ਨਹੀਂ, ਕਿਉਂਕਿ ਸਪਸ਼ਟਤਾ ਹੈ ਨਹੀਂ ਮਾਮਲੇ ਦੇ ਵਿੱਚ। ਜਿਹੜੇ ਅਮਰਤਪਾਲ ਸਿੰਘ ਦੇ ਜਾਂ ਬੀਬੀ ਦੇ ਉਹ ਰਿਲੇਟਿਵ ਸਾਹਮਣੇ ਆਏ ਨੇ, ਉਹ ਬੋਲ ਰਹੇ ਸਨ ਇੱਕ ਬਾਈਟ ਤੇ ਸੱਜਣ, ਹੁਣ ਮੈਨੂੰ ਐਗਜ਼ੈਕਟ ਪਤਾ ਨਹੀਂ ਹੈ ਕਿਉਂਕਿ ਇਹਨਾਂ ਦੇ ਰਿਲੇਟਿਵ ਸਨ ਕਿ ਇਹਨਾਂ ਦੇ ਰਿਸ਼ਤੇਦਾਰ ਸਨ, ਤਾਂ ਉਹ ਕਹਿ ਰਹੇ ਸਨ ਕਿ ਸਾਨੂੰ ਇਹਨਾਂ ਨੇ ਕੋਈ ਦੱਸਿਆ ਨਹੀਂ ਹੈ ਕੁਛ, ਮਤਲਬ ਕਿ ਕਾਰਨ ਨਹੀਂ ਇਹਨਾਂ ਨੇ ਦੱਸਿਆ, ਸਿਰਫ ਇਹਨਾਂ ਕਿਹਾ ਕਿ ਬਈ ਅਸੀਂ ਨਹੀਂ ਜਾਣਦੇ ਨਾ, ਤੁਸੀਂ ਜਿਹੜਾ ਕੁਛ ਕਾਰਨ ਲੱਭਣਾ ਹੈ, ਜਾਣਨਾ ਹੈ, ਉਹ ਵਕੀਲ ਦੇ ਥਰੂ ਅਸੀਂ ਦੱਸ ਦੇਵਾਂਗੇ। ਬੰਦਾ ਪੁੱਛੇ ਵੀ ਹੁਣ ਤੁਸੀਂ ਕਾਰਨ ਵੀ ਵਕੀਲ ਦੇ ਥਰੂ ਦੱਸੋਗੇ, ਤਾਂ ਕਦੋਂ ਦੱਸੋਗੇ, ਉਹਦਾ ਕੋਈ ਪਤਾ ਨਹੀਂ ਹੈ। ਗੱਲ ਫਿਰ ਉਹ ਆਪਾਂ ਜਿਹੜੀ ਕਰਦੇ ਸਾਂ ਕਿ ਦੇਖੋ ਮਸਲਾ ਹੁੰਦਾ ਕਿ ਓਵਰਸਟੇ ਦਾ ਉਧਰੋਂ ਹੋ ਗਿਆ, ਫਿਰ ਇਹ ਆ ਕਿ ਜਦੋਂ ਨਵਾਂ ਵਿਆਹ ਹੁੰਦਾ ਕੁੜੀ ਨੇ ਬਈ ਚਲੋ ਆਪਣੇ ਘਰ ਵੀ ਜਾਣਾ, ਉਹਦੇ ਵਾਸਤੇ ਜਦੋਂ ਇਹ ਹੁਣ ਪੰਜਾਬ ਦਾ ਕੋਈ ਪਿੰਡ ਤੇ ਹੈ ਨਹੀਂ ਕਿ ਉੱਥੇ ਤੇ ਉੱਥੇ ਚਲੇ ਗਏ, ਤਿਆਰੀ ਵੀ ਕਰਨੀ ਹੈ, ਚਾਰ ਛਿੱਲੜ ਵੀ ਇਕੱਠੇ ਕਰਨੇ, ਬਥੇਰਾ ਕੁਛ ਹੁੰਦਾ ਹੈ, ਕੋਈ ਟਾਈਮ ਵੀ ਚਾਹੀਦਾ। ਸੋ ਮਸਲਾ ਖਾਸੀ ਜਿੱਦਾਂ ਕਹ ਲਈਏ ਕੋਈ ਉਲਝਣ ਰੱਖਣ ਵਾਲਾ ਹੈ। ਹੁਣ ਉਹ ਕੋਰਟ ਵੀ ਨਹੀਂ ਜਾ ਸਕਦੇ ਜਦ ਤੱਕ ਕੋਈ ਉਹਨਾਂ ਦੇ ਕੋਲ ਕੋਈ ਲਿਖਤੀ ਤੌਰ ਤੇ ਕਾਰਨ ਨਹੀਂ ਹੋਏਗਾ। ਹੁਣ ਮੂੰਹ ਜ਼ਬਾਨੀ ਤੋਂ ਜਾ ਕੇ ਦੱਸਣੋਂ ਰਹੇ, ਤਾਂ ਮਤਲਬ ਕਿ ਟੋਟਲੀ ਇੱਕ ਭੰਬਲ ਭੂਸਾ ਜਿਹਾ ਬਣ ਗਿਆ ਕਿ ਕਾਰਨ ਕੀ ਹੈ। ਜਦੋਂ ਤੱਕ ਕੋਈ, ਤੁਸੀਂ ਸੋਚੋ ਨਾ, ਜਦੋਂ ਤੱਕ ਕੋਈ ਅਥਾਰਟੀ ਲਿਖ ਕੇ ਨਹੀਂ ਦੇਗੀ ਤਾਂ ਕੋਰਟ 'ਚ ਕੀ ਕਹੋਗੇ ਜਾ ਕੇ। ਹੁਣ ਮੂੰਹ ਜ਼ਬਾਨੀ ਤਾਂ ਮੰਨਿਆ ਨਹੀਂ ਜਾਣਾ ਕੁਛ ਵੀ, ਕਿ ਮੂੰਹ ਜ਼ਬਾਨੀ ਉਹਨਾਂ ਨੇ ਰੋਕ ਦਿੱਤਾ ਚੀਜ਼, ਕੋਈ ਆਰਡਰ ਤਾਂ ਕੋਈ ਹੋਣਾ ਚਾਹੀਦਾ ਨਾ, ਕੋਈ ਲਿਖਤ ਹੋਣੀ ਚਾਹੀਦੀ ਹੈ। ਤਾਂ ਖੈਰ ਇਸੇ ਸੰਦਰਭ 'ਚ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਵੀ ਕਿਹਾ ਕਿ ਅਮਰਤਪਾਲ ਸਿੰਘ ਦੀ ਪਤਨੀ ਨੂੰ ਰੋਕਣਾ ਜਿਹੜਾ ਉਹ ਕਿਸੇ ਵੀ ਪੱਖ ਤੋਂ ਜਾਇਜ਼ ਨਹੀਂ, ਉਹ ਆਪਣੇ ਘਰ ਪਰਤ ਰਹੀ ਸੀ ਤੇ ਕਿਸੇ ਨੂੰ ਇਸ ਤਰ੍ਹਾਂ ਨਹੀਂ ਰੋਕਣਾ ਚਾਹੀਦਾ। ਉਹ ਅੱਗੇ ਕਹਿੰਦੇ ਨੇ ਕਿ ਸਰਕਾਰ ਅਜਿਹਾ ਮਾਹੌਲ ਕਿਉਂ ਸਿਰਜ ਰਹੀ ਹੈ, ਪੁਲਿਸ ਉਸਦੇ ਘਰ ਜਾ ਕੇ ਪੁੱਛਗਿੱਛ ਕਰ ਚੁੱਕੀ ਹੈ, ਉਸ ਉੱਤੇ ਕੋਈ FIR ਦਰਜ ਨਹੀਂ, ਜਿੱਥੋਂ ਤੱਕ ਉਹ ਕਹਿੰਦੇ ਕਿ ਸਾਨੂੰ ਪਤਾ ਹੁਣ ਵੀ ਜੇਕਰ ਪੁੱਛਗਿੱਛ ਕਰਨੀ ਹੈ ਤਾਂ ਉਸਦੇ ਘਰ ਜਾ ਕੇ ਕੀਤੀ ਜਾ ਸਕਦੀ ਹੈ। ਤਾਂ ਮਤਲਬ ਕਹਿਣ ਦਾ ਇਹ ਹੋਆ ਕਿ ਤੁਸੀਂ ਪੁੱਛਗਿੱਛ ਮੁਕੰਮਲ ਕਰ ਲਓ, ਤੇ ਪੁੱਛਗਿੱਛ ਮੁਕੰਮਲ ਕਰਨ ਤੋਂ ਕੋਈ ਰੋਕਦਾ ਵੀ ਨਹੀਂ ਰਾਜ ਕਰਮਵੀਰ ਸਿੰਘ ਜੀ, ਕਿਉਂਕਿ ਦੇਖੋ ਏਜੰਸੀਆਂ ਨੇ, ਅਥਾਰਟੀਆਂ ਨੇ, ਇਨਵੈਸਟੀਗੇਟ ਕਰ ਰਹੀਆਂ ਨੇ ਕਿਸੇ ਮਾਮਲੇ ਨੂੰ। ਪਰ ਮੈਂ ਸਮਝਦਾ ਕਿ ਕੁਝ ਚੀਜ਼ਾਂ ਜਿਹੜੀਆਂ ਉਹ ਬੜੀਆਂ ਗਲਤ ਗਈਆਂ ਨੇ। ਜੀਵਨ ਸਾਥੀ ਹੁੰਦਾ ਹੀ ਜੀਵਨ ਦੇ ਵਿੱਚ ਸਾਥ ਦੇਣ ਵਾਸਤੇ ਹੈ ਬਈ, ਉਹ ਕੋਈ ਕਿਸ ਤਰ੍ਹਾਂ ਦਾ ਵੀ ਹੋਵੇ ਮਾਹੌਲ ਤੇ ਉਹ ਖੜਦਾ ਹੀ ਆ। ਪਰ ਇੱਥੋਂ ਦੇ ਮੀਡੀਆ ਨੇ ਤਾਂ ਇਹ ਮਤਲਬ ਕਿ ਇੱਥੋਂ ਤੱਕ ਲਿਖ ਦਿੱਤਾ ਸੀ ਕਿ ਅਮਰਤਪਾਲ ਸਿੰਘ ਕੁੱਟਦਾ ਆਪਦੀ ਬੀਬੀ ਨੂੰ, ਜਦ ਕਿ ਉਹ ਬੀਬੀ ਜਦੋਂ ਸਾਹਮਣੇ ਆਈ ਮੀਡੀਆ ਦੇ, ਇੱਕ ਹੀ ਇੰਟਰਵਿਊ ਹੋਈ, ਉਹਦੇ ਵਿੱਚ ਤਾਂ ਉਹਨੇ ਕੋਈ ਜ਼ਿਕਰ ਨਹੀਂ ਕੀਤਾ। ਤੁਸੀਂ ਮੈਨੂੰ ਦੱਸੋ ਕੋਈ ਪੱਤਰਕਾਰ, ਕੋਈ ਅਖਬਾਰ, ਕੀ ਇਹ ਐਥਿਕਸ ਕਹਿੰਦੇ ਨੇ ਉਹਦੇ ਕਿ ਬਿਨਾਂ ਕਿਸੇ ਰਿਪੋਰਟ ਤੋਂ, ਜਿਹੜੀ ਕੋਈ ਥਾਣੇ 'ਚ ਦਰਜ ਨਹੀਂ ਹੋਈ, ਬਿਨਾਂ ਕਿਸੇ ਰਿਪੋਰਟ ਤੋਂ ਜਾਂ ਬਿਨਾਂ ਕਿਸੇ ਕੈਮਰੇ ਦੇ ਸਾਹਮਣੇ ਆ ਕੇ ਕੀਤੇ ਬਿਆਨ ਦੇ ਰਿਕਾਰਡ ਤੋਂ ਤੁਸੀਂ ਕਹਿ ਦਿਓਗੇ ਕਿ ਫਲਾਣਾ ਆਪਦੀ ਬੀਬੀ ਨੂੰ ਕੁੱਟਦਾ ਹੈ, ਜਾਂ ਤਾਂ ਉਹਨਾਂ ਦੇ ਘਰ ਦਾ ਕੋਈ ਆ ਕੇ ਕਹੇ, ਜਾਂ ਉਹ ਖੁਦ ਪੀੜਤਾ ਕਿਸੇ ਮੀਡੀਆ ਅਦਾਰੇ ਨਾਲ ਕੋਈ ਬਿਆਨ ਆਪਣਾ ਕਲਮਬੱਧ ਕਰਾਵੇ ਜਾਂ ਰਿਕਾਰਡ ਕਰਾਵੇ ਜਾਂ ਥਾਣੇ ਜਾਵੇ, ਤਦ ਹੀ ਕਹਿ ਸਕਦੇ ਆ ਨਾ। ਬਿਲਕੁਲ। ਤਾਂ ਫਿਰ ਦੂਜਾ ਕਿ ਇਹ ਬੀਬੀ ਜਿਹੜੀ ਆ ਉਹ ਖਾਲਿਸਤਾਨੀਆਂ ਲਈ ਫੰਡ ਇਕੱਠਾ ਕਰਦੀ ਆ, ਕਿਵੇਂ ਸਥਾਪਿਤ ਕਰੋਗੇ। ਇਹ ਚੀਜ਼ਾਂ ਮਤਲਬ ਕਿ ਪਹਿਲਾਂ ਹੀ ਚੱਲੀਆਂ। ਅੱਜ ਵੀ ਇੱਕ ਅਖਬਾਰ ਨੇ ਲਿਖਿਆ ਕਿ ਮਤਲਬ ਕਿ अमृतपाल सिंह की बीवी कनाडा सॉरी यूके भाग रही थी, यूके भाग रही थी। तो ये चीज़ां ਜਿਹੜੀਆਂ ਨੇ ਉਹ ਗਲਤ ਨੇ। ਇਸ ਤਰ੍ਹਾਂ ਕਿਸੇ ਦਾ, ਮੈਂ ਤਾਂ ਇੱਥੇ ਪੰਜਾਬੀ ਮੀਡੀਆ ਦਾ ਵੀ ਹਾਲ ਵੇਖ ਕੇ ਬੜਾ ਪਰੇਸ਼ਾਨ ਕਿ ਪ੍ਰਾਈਵੇਸੀ ਕੋਈ ਰੱਖਦਾ ਹੀ ਨਹੀਂ ਹੈ।
ਕਿਸੇ ਦੀ ਜ਼ਿੰਦਗੀ ਦੀ ਪ੍ਰਾਈਵੇਸੀ ਰਹਿਣ ਦਿਓ। ਹਾਂ, ਕਿਸੇ ਤੋਂ ਬਾਈਟ ਲੈਣੀ, ਉਹਨਾਂ ਦੇ ਪਰਿਵਾਰ ਦੇ ਇੱਕ ਬੰਦੇ ਤੋਂ ਤੁਸੀਂ ਸਾਂਝੇ ਰੂਪ 'ਚ ਬਾਈਟ ਲੈ ਲਓ। ਸੋ ਸਾਰੇ ਕਹਿ ਤਾਂ ਰਹੇ ਨੇ, ਪਰ ਗੱਲ ਇਹ ਹੈ ਕਿ ਹੁਣ ਏਜੰਸੀਆਂ ਕੀ ਕਰਦੀਆਂ ਅੱਗੇ, ਕੀ ਉਹ ਕਦੋਂ ਕੋਈ ਲਿਖਤ ਦਿੰਦੀਆਂ ਨੇ, ਕੀ ਫਿਰ ਅੱਗੇ ਜਾ ਕੇ ਇਹ ਮਾਮਲਾ ਕੋਰਟ ਦੇ ਵਿੱਚ ਕਿਸੇ ਪੱਖ 'ਚ ਜਾਂਦਾ ਹੈ। ਇਹ ਸਾਰਾ ਹੁਣ ਹਾਲ ਦੀ ਘੜੀ ਕਹਿ ਲਓ ਕਿ ਬਈ ਆਉਣ ਵਾਲੇ ਸਮੇਂ ਤੇ ਹੀ ਛੱਡਿਆ ਜਾ ਸਕਦਾ। ਸਪਸ਼ਟ ਕੁਛ ਨਹੀਂ ਹਾਲ ਦੀ ਘੜੀ। ਹੂੰ। ਬਿਲਕੁਲ ਮਿੰਟੂ ਜੀ, ਇਹ ਬਹੁਤ ਫਿਕਰਮੰਦੀ ਵਾਲੀ ਗੱਲ ਹੈ। ਇਦਾਂ ਵੀ ਬਗੈਰ ਕੁਛ ਦਾ ਆਪਾਂ ਕੱਲ ਜਦੋਂ ਗੱਲ ਕਰ ਰਹੇ ਸੀ ਵੀ ਆਪਾਂ ਇੰਤਜ਼ਾਰ ਕਰਦੇ ਆ ਵੀ ਕੌਣ ਕੀ ਕਹਿੰਦਾ ਆ, ਪਰ ਹਾਂਜੀ, ਜਿਨ੍ਹਾਂ ਹਾਂਜੀ। ਨੇ ਅੱਜ ਰੋਕਿਆ। ਉਹਨਾਂ ਦੇ ਘਰਦਿਆਂ ਨੂੰ ਆਈ ਹੈ ਨਾ ਸਟੇਟਮੈਂਟ ਹਾਂ। ਆ ਗਈ ਕਿ ਬਈ ਸਾਨੂੰ ਉਹਨਾਂ ਨੇ ਕੁਛ ਦੱਸਿਆ ਨਹੀਂ। ਹੁਣ ਆਪਾਂ ਨੂੰ ਪਤਾ ਤਾਂ ਲੱਗਿਆ ਨਾ ਵੀ ਕੁਛ ਦੱਸਿਆ ਹੀ ਨਹੀਂ ਗਿਆ। ਹੂੰ। ਤਾਂ ਘੱਟ ਤੇ ਘੱਟ ਉਹ ਕੋਈ ਗੱਲ ਜਿਹੜੀ ਹੈ ਉਹ ਤੁਸੀਂ ਉਹਨਾਂ ਨੂੰ ਸਪਸ਼ਟ ਕਰੋ ਤਾਂ ਸਹੀ ਨਾ। ਹੂੰ। ਉਹਦੇ ਤੇ ਕੋਈ ਕੇਸ ਨਹੀਂ ਹੈ, ਜਿੰਨੀ ਕੁ ਆਪਣੇ ਕੋਲ ਜਾਣਕਾਰੀ ਆ ਉਹ ਕਿਸੇ ਚੀਜ਼ 'ਚ ਹਾਂਜੀ। ਲੋੜੀਂਦੀ ਨਹੀਂ ਆ। ਜਾਂਚ ਕਰਨ ਦਾ ਉਹਨਾਂ ਕੋਲ ਪੂਰਾ ਮੌਕਾ ਸੀਗਾ। ਜੇ ਕਿਸੇ ਤੇ ਕੋਈ ਹੈ ਤਾਂ ਤੁਹਾਡੇ ਕੋਲ ਇੰਨਾ ਸਮਾਂ ਹੋ ਗਿਆ, ਅਗਲੇ ਨੂੰ ਕੇਸ 'ਚ ਮਤਲਬ ਨਾਮਜ਼ਦ ਕਰੋ ਤੁਸੀਂ। ਜੀ, ਜੀ, ਜੀ। ਜੇ ਤੁਹਾਡੇ ਕੋਲ ਸਬੂਤ ਹੈਗੇ ਨੇ ਤਾਂ ਕੇਸ 'ਚ ਨਾਮਜ਼ਦ ਕਰੋ, ਕੌਣ ਰੋਕਦਾ? ਹੂੰ, ਪੁੱਛਗਿੱਛ ਕਰੋ। ਹੂੰ, ਪੁੱਛਗਿੱਛ ਕਰਨ ਤੋਂ ਕੋਈ ਨਹੀਂ ਰੋਕ ਰਿਹਾ। ਪਰ ਜੀ। ਗੱਲ ਇਹ ਹੈ ਨਾ ਕਿ ਕੱਲ ਨੂੰ ਉਹ ਕੁੜੀ ਵਾਸਤੇ ਬੜੀਆਂ ਮੁਸ਼ਕਲਾਂ ਖੜੀਆਂ ਹੋ ਜਾਣਗੀਆਂ ਤੇ ਜੇ ਉਹ ਉਹ ਉਦੋਂ ਓਵਰਸਟੇ ਵਗੈਰਾ ਵਾਲਾ ਹਾਂ, ਸਿਸਟਮ ਹੋ ਗਿਆ ਤਾਂ। ਇਹ ਤੇ ਇਦਾਂ ਲੱਗ ਰਿਹਾ ਵੀ ਉਹ ਚਾਹੁੰਦੇ ਆ ਵੀ ਓਵਰਸਟੇ ਕਰ ਜਾਈਏ ਤੇ ਫਿਰ ਇਹਨੂੰ ਆਪਾਂ ਹੋਰ ਹੋ ਸੀਜ਼ਨ 'ਚ ਸਕਦਾ। ਕਰ ਲਈਏ। ਜੀ। ਜੀ ਤੇ ਬਿਲਕੁਲ।